ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਉਹ ਅੱਜ 6 ਸਤੰਬਰ ਦਾ ਦਿਨ 6 ਸਤੰਬਰ ਦਾ ਦਿਨ ਸਿੱਖ ਕੌਮ ਦੇ ਲਈ ਬੜਾ ਅਹਿਮ ਆ ਤੇ ਅੱਜ ਮੈਂ ਜਸਵੰਤ ਸਿੰਘ ਖਾਲੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਫਰੈਜ਼ਨੋ ਦੇ ਵਿੱਚ ਜਿੱਥੇ ਉਹਨਾਂ ਦੀ ਮਿਊਰਲ ਜੋ ਕਿ ਤੁਸੀਂ ਪਿੱਛੇ ਮੇਰੇ ਇੱਥੇ ਦੇਖ ਸਕਦੇ ਹੋ ਬਣੀ ਹੋਈ ਆ ਉੱਥੇ ਪਹੁੰਚੇ ਹੋਏ ਆ। 6 ਸਤੰਬਰ 1995 ਨੂੰ ਜਿਹੜੇ ਕਿ ਅਣਪਛਾਤੀਆਂ ਲਾਸ਼ਾਂ ਕਹਿ ਕੇ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਉਸ ਟਾਈਮ ਦੇ ਉੱਤੇ ਬੁੱਚੜ ਹਕੂਮਤ ਆ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਕੋਹ ਕੇ ਮਾਰ ਦਿੱਤੇ ਸੀਗੇ। ਉਹਨਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਅੱਜ ਦਿਨ ਉਹਨਾਂ ਦਾ ਅੱਜ ਸ਼ਹੀਦੀ ਦੇਣਾ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਜਿੱਥੇ ਕਿ ਉਹ ਆਪਣੀ ਗੱਡੀ ਧੋ ਰਹੇ ਸੀ ਪੁਲਿਸ ਆਈ ਉਹਨਾਂ ਨੂੰ ਫੜ ਕੇ ਉੱਥੋਂ ਲੈ ਗਈ। ਬਾਅਦ ਦੇ ਵਿੱਚ ਉਹਨਾਂ ਦੀ ਕੋਈ ਵੀ ਉਗ ਸੁਗ ਜਿਹੜੀ ਉਹ ਨਹੀਂ ਪਤਾ ਲੱਗੀ। ਅਣਪਛਾਤੀਆਂ ਲਾਸ਼ਾਂ ਨੂੰ ਨਾਮ ਦੇਣ ਵਾਲਾ ਉਹਨਾਂ ਦਾ ਹਿਊਮਨ ਰਾਈਟਸ ਦਾ ਮਨੁੱਖੀ ਅਧਿਕਾਰਾਂ ਦਾ ਲੰਬੜਦਾਰ ਜਸਵੰਤ ਸਿੰਘ ਖਾਲੜਾ ਆਪ ਇੱਕ ਅਣਪਛਾਤੀ ਲਾਸ਼ ਜਿਹੜਾ ਉਹ ਬਣਾ ਦਿੱਤਾ ਗਿਆ। ਅੱਜ ਉਹਨਾਂ ਦੀ ਬਰਸੀ ਦੇ ਮੌਕੇ ਅੱਜ ਅਸੀਂ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਦੇ ਹਾਂ। ਉਹਨਾਂ ਦੇ ਦੁਆਰਾ ਦਿੱਤੀ ਹੋਈ ਸ਼ਹਾਦਤ ਆ ਉਸ ਨੂੰ ਸਲਾਮ ਕਰਦੇ ਹਾਂ। ਜੋ ਕੁਛ ਉਹਨਾਂ ਸਮਿਆਂ ਦੇ ਵਿੱਚ ਵਾਪਰ ਰਿਹਾ ਸੀ ਬਹੁਤ ਕੋਈ ਟਾਵਾਂ ਵਿਰਲਾ ਹੀ ਸੀਗਾ ਜੋ ਉਹਨਾਂ ਨੂੰ ਸ਼ੀਸ਼ਾ ਦਿਖਾ ਸਕੇ। ਜਸਵੰਤ ਸਿੰਘ ਖਾਲੜਾ ਜੀ ਬਾਹਰਲੇ ਮੁਲਕਾਂ ਦੇ ਵਿੱਚ ਆਏ ਤੇ ਭਾਰਤੀ ਹਕੂਮਤ ਪੰਜਾਬ ਦੀ ਉਸ ਟਾਈਮ ਦੀ ਹਕੂਮਤ ਉਸ ਦੇ ਦੁਆਰਾ ਪਰਦਾ ਜਿਹੜਾ ਪਾਇਆ ਗਿਆ ਸੀਗਾ ਮਨੁੱਖੀ ਅਧਿਕਾਰਾਂ ਦਾ ਘਾਣ ਜੋ ਕੀਤਾ ਗਿਆ ਸੀ ਉਹ ਪਰਦੇ ਨੂੰ ਇਹਨਾਂ ਨੇ ਚੱਕਿਆ। ਬਾਹਰਲੇ ਮੁਲਕਾਂ ਤੋਂ ਇਹਨਾਂ ਨੂੰ ਬਹੁਤ ਵਾਰੀ ਅਸਾਈਲਮ ਦੇ ਲਈ ਵੀ ਤੁਸੀਂ ਇੱਥੇ ਸ਼ਰਨ ਲੈ ਲਓ ਉਹਨਾਂ ਨੂੰ ਆਫਰ ਆਈਆਂ ਪਰ ਉਹਨਾਂ ਨੇ ਨਾ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਪੰਜਾਬ ਦਾ ਹੀ ਹਾਂ ਅਤੇ ਪੰਜਾਬ ਦੇ ਹੱਕਾਂ ਦੇ ਲਈ ਉਹਨਾਂ ਮਨੁੱਖੀ ਹੱਕਾਂ ਦੇ ਲਈ ਆਪਣਾ ਜੀਵਨ ਬਲੀਦਾਨ ਕਰਨ ਦੇ ਲਈ ਤਿਆਰ ਹਾਂ। ਮੈਂ ਕਿਸੇ ਵੀ ਹੋਰ ਮੁਲਕ ਦੇ ਵਿੱਚ ਰਹਿਣਾ ਪਸੰਦ ਨਹੀਂ ਕਰੂੰਗਾ ਆਪਣੇ ਪੰਜਾਬੀਆਂ ਦੇ ਨਾਲ ਦਗਾ ਨਹੀਂ ਕਮਾਊਂਗਾ। ਸਿੱਖਾਂ ਦੇ ਮੁੰਡਿਆਂ ਦੀ ਨੌਜਵਾਨਾਂ ਦੀ ਜੋ ਉੱਥੇ ਘਾਣ ਕੀਤਾ ਗਿਆ ਉਸ ਦੇ ਪਰਦੇ ਨੂੰ ਇਹਨਾਂ ਨੇ ਚੱਕਿਆ ਸੀਗਾ। ਸੋ ਆਓ ਆਪਾਂ ਅੱਜ ਦੇ ਦਿਨ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੂੰ ਯਾਦ ਕਰਦੇ ਹਾਂ ਕੋਟਾਨ ਕੋਟ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਹੀ ਪਾਰਕ ਦੇ ਵਿੱਚ ਇੱਕ ਵਿਸ਼ੇਸ਼ ਬਰਸੀ ਸਮਾਰੋਹ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੂੰ ਸਮਰਪਿਤ ਉਹ ਕੀਤਾ ਜਾ ਰਿਹਾ ਆ। ਸੋ ਉਸ ਸ਼ਨੀਚਰਵਾਰ ਨੂੰ ਤੁਸੀਂ ਵੀ 17 ਜਿਹੜੀ ਸਤੰਬਰ ਆ ਉਸ ਦਿਨ ਆ ਕੇ ਇੱਥੇ ਹੀ ਜਸਵੰਤ ਸਿੰਘ ਖਾਲੜਾ ਪਾਰਕ ਜੋ ਕਿ ਕਲਿੰਟਨ ਐਵੀਨਿਊ ਦੇ ਉੱਤੇ ਸਥਿਤ ਆ 99 ਤੇ ਤੋਂ ਕਲਿੰਟਨ ਦਾ ਐਗਜ਼ਿਟ ਲੈ ਕੇ ਤੁਸੀਂ ਇਸ ਪਾਸੇ ਵੱਲ ਨੂੰ ਪ੍ਰੋਗਰਾਮ ਦੇ ਵਿੱਚ ਵੀ ਸ਼ਿਰਕਤ ਕਰੋ। ਉਸ ਦਿਨ ਵਿਸ਼ੇਸ਼ ਤੌਰ ਦੇ ਉੱਤੇ ਖਾਲੜਾ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਸੁਪਤਨੀ ਪਰਮਜੀਤ ਕੌਰ ਜੀ ਖਾਲੜਾ ਤੇ ਉਹਨਾਂ ਦੀ ਬੇਟੀ ਨਵਕਿਰਨ ਕੌਰ ਖਾਲੜਾ ਵੀ ਉਚੇਚੇ ਤੌਰ ਦੇ ਉੱਤੇ ਪਹੁੰਚ ਰਹੇ ਆ। ਇਸ ਮੌਕੇ ਅਸੀਂ ਜਸਵੰਤ ਸਿੰਘ ਖਾਲੜਾ ਪਾਰਕ ਫਰੈਜ਼ਨੋ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅੱਜ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਬਰਸੀ ਦੇ ਉੱਤੇ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ। ਪੰਜਾਬ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਉਹਨਾਂ ਲਵਾਰਿਸ ਲਾਸ਼ਾਂ ਦੇ ਉਹ ਵਾਰਿਸ ਬਣੇ ਉਹ ਮਰਜੀਵੜੇ ਗੁਰਸਿੱਖ ਬਣੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਤਸ਼ੱਦਦ ਜੋ ਕੀਤਾ ਜਾ ਰਿਹਾ ਸੀਗਾ ਪੰਜਾਬ ਪੁਲਿਸ ਅਤੇ ਪੰਜਾਬ ਦੀ ਹਕੂਮਤ ਭਾਰਤੀ ਸਰਕਾਰ ਆ ਉਸ ਦੇ ਦੁਆਰਾ ਉਸ ਦਾ ਪਰਦਾਫਾਸ਼ ਕੀਤਾ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਹੋਰ ਦੁਨੀਆ ਭਰ ਦੇ ਬਹੁਤ ਸਾਰੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਆ ਉਹਨਾਂ ਦਾ ਮਿਊਰਲ ਬਣਿਆ ਆ। ਇਸ ਦੀ ਜੇ ਮੈਂ ਹਿਸਟਰੀ ਦੇ ਵਿੱਚ ਦੱਸਾਂ ਤਾਂ ਜਕਾਰਾ ਮੂਵਮੈਂਟ ਜਿਸ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਦੇ ਗਏ ਹਾਂ ਨੈਣਦੀਪ ਸਿੰਘ ਉਹਨਾਂ ਨੂੰ ਬੀਤੇ ਸਮੇਂ ਦੇ ਵਿੱਚ ਜੇਮਸ ਅਰਵਾਈਨ ਅਵਾਰਡ ਲੀਡਰਸ਼ਿਪ ਅਵਾਰਡ ਮਿਲਿਆ। ਉਸ ਲੀਡਰਸ਼ਿਪ ਅਵਾਰਡ ਦੇ ਵਿੱਚ ਇਹ ਗੱਲ ਸੀਗੀ ਵੀ ਤੁਸੀਂ ਆਪਣਾ ਮਿਊਰਲ ਸੈਲਫ ਮਿਊਰਲ ਇੰਡੀਵਿਜੂਅਲ ਮਿਊਰਲ ਬਣਾ ਸਕਦੇ ਹਾਂ ਪਰ ਇੱਥੇ ਨੈਣਦੀਪ ਸਿੰਘ ਬਹੁਤ ਵਧਾਈ ਦੇ ਪਾਤਰ ਨੇ ਜਿੱਥੇ ਉਹਨਾਂ ਨੇ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਜਿਨ੍ਹਾਂ ਵਿੱਚ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਤੇ ਹੋਰ ਦੁਨੀਆ ਭਰ ਦੇ ਐਕਟਿਵਿਸਟ ਉਹਨਾਂ ਦਾ ਮਿਊਰਲ ਬਣਵਾਇਆ ਤੇ ਇਹਨਾਂ ਨੂੰ ਅਮਰ ਕਰ ਦਿੱਤਾ ਫਰੈਜ਼ਨੋ ਦੀ ਇਸ ਧਰਤੀ ਦੇ ਵਿੱਚ। ਸੋ ਜਕਾਰਾ ਮੂਵਮੈਂਟ ਨੈਣਦੀਪ ਸਿੰਘ ਹੁਣਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨੀ ਦੇ ਉੱਤੇ ਆਧਾਰਿਤ ਇੱਕ ਕਿਤਾਬ। ਇਸ ਕਿਤਾਬ ਨੂੰ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ ਜਿਹੜੇ ਕਿ ਬੱਚਿਆਂ ਦੀ ਲਈ ਕਹਾਣੀਆਂ ਲਿਖਦੇ ਆ ਉਹਨਾਂ ਦੇ ਆਥਰ ਗੁਰਮੀਤ ਕੌਰ ਜੀ ਦੁਆਰਾ ਲਿਖਿਆ ਗਿਆ। ਇਹ ਪੰਜਾਬੀ ਵਿੱਚ ਵੀ ਆ ਅਤੇ ਅੰਗਰੇਜ਼ੀ ਵਿੱਚ ਵੀ ਆ। ਇਸੇ ਤਰ੍ਹਾਂ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਜੀ ਦੀ ਵੀ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਮੌਜੂਦ ਹੈਗੀ ਆ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਇੱਕ ਉਹ
ਕਹਾਣੀ ਜਿਹੜੀ ਇੱਕ ਲਘੂ ਕਥਾ ਉਹਨਾਂ ਨੇ ਆਪਣੀ ਇੱਕ ਗੱਲਬਾਤ ਦੇ ਵਿੱਚ ਸੁਣਾਈ ਸੀਗੀ ਇੱਕ ਗੁਰੂ ਘਰ ਦੇ ਵਿੱਚ ਜਾ ਕੇ, ਵੀ ਜਦ ਪਹਿਲੀ ਵਾਰੀ ਦੁਨੀਆ ਦੇ ਉੱਤੇ ਹਨੇਰਾ ਛਾ ਰਿਹਾ ਸੀਗਾ, ਸਾਰੇ ਦੁਨੀਆ ਵਿੱਚ ਭੱਜਦੜ ਮਚ ਗਈ ਵੀ ਇਹ ਕੀ ਹੋ ਰਿਹਾ। ਕਹਿੰਦੇ ਜਿਉਂ-ਜਿਉਂ ਹਨੇਰੇ ਨੇ ਆਪਣੇ ਪੈਰ ਪਸਾਰੇ, ਦੂਰ ਇੱਕ ਝੌਂਪੜੀ ਦੇ ਵਿੱਚ ਰੌਸ਼ਨੀ ਦੀ ਕਿਰਨ ਸੀਗੀ, ਦੀਵਾ ਜਗ ਰਿਹਾ ਸੀਗਾ। ਉਸ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਰਿਹਾ ਵੀ ਕੋਈ ਗੱਲ ਨਹੀਂ, ਜੇ ਹਨੇਰਾ ਅੱਜ ਹਨੇਰ ਆਇਆ ਆ ਤਾਂ ਚਾਨਣ ਵੀ ਕਿਤੇ ਨਾ ਕਿਤੇ ਜਿਹੜਾ ਉਹ ਜ਼ਰੂਰ ਆਵੇਗਾ। ਸੋ ਇੱਦਾਂ ਦੀ ਉਹਨਾਂ ਨੇ ਮੋਟੀਵੇਸ਼ਨਲ ਗੱਲਾਂ ਜਿਹੜੀਆਂ ਉਹ ਕੀਤੀਆਂ। ਜੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਦੱਸਦੇ ਜਾਈਏ ਤਾਂ ਖਾਲੜਾ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਆ। ਉਸ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਵੀ ਅਕਸਰ ਇਹ ਗੱਲ ਆਖੀ ਜਾਂਦੀ, ਇੱਕ ਅਫਰੀਕੀ ਕਹਾਵਤ ਆ ਵੀ ਜਦ ਤੱਕ ਸ਼ੇਰ ਆਪਣੀ ਇਤਿਹਾਸ ਖੁਦ ਨਹੀਂ ਲਿਖਦਾ ਤਾਂ ਸ਼ਿਕਾਰੀ ਦੇ ਸੋਹਲੇ ਗਾਉਂਦੇ ਹੋਏ ਹੀ ਜਿਹੜੀਆਂ ਤੁਹਾਨੂੰ ਕਹਾਣੀਆਂ ਮਿਲਣਗੀਆਂ। ਸੋ ਇਹਨਾਂ ਦੀ ਕਿਤਾਬ ਲਿਖੀ ਜਾਣਾ, ਇਹਨਾਂ ਬਾਰੇ ਚਰਚਾ ਹੋਣਾ, ਉਹਨਾਂ ਸ਼ੇਰਾਂ ਦੇ ਲਈ, ਉਹਨਾਂ ਮਰਜੀਵੜਿਆਂ ਦੀ ਗੱਲ ਕਰਨਾ ਬਹੁਤ ਵਧੀਆ ਗੱਲ ਆ, ਤਾਂ ਜੋ ਆਪਾਂ ਉਸ ਇਤਿਹਾਸ ਦੇ ਨਾਲ ਜੁੜ ਸਕੀਏ ਜਿਸ ਦੇ ਲਈ ਇਹਨਾਂ ਨੇ ਆਪਣੀ ਜਿੰਦ ਜਾਨ ਜਿਹੜੀ ਉਹ ਕੁਰਬਾਨ ਕਰ ਦਿੱਤੀ। ਇਸ ਟਾਈਮ ਜੋ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਆ, ਉਸ ਤੋਂ 3 ਕਿਲੋਮੀਟਰ ਦੂਰ ਖਾਲੜਾ ਪਿੰਡ ਆ ਜਿੱਥੇ ਇਹਨਾਂ ਦਾ ਜਨਮ ਹੋਇਆ। 9 ਭੈਣ ਭਰਾ ਸੀ, 6ਵੀਂ ਸੰਤਾਨ ਸਨ। ਇਹਨਾਂ ਦੇ ਮਾਤਾ ਪਿਤਾ ਮੁਖਤਿਆਰ ਕੌਰ ਤੇ ਕਰਤਾਰ ਸਿੰਘ ਜਿਹੜੇ ਆ, ਉਹਨਾਂ ਦੇ ਘਰ ਇਹਨਾਂ ਦਾ ਜਨਮ ਹੋਇਆ। ਭਾਈ ਤਾਰੂ ਸਿੰਘ ਜਿਨ੍ਹਾਂ ਨੇ ਆਪਣਾ ਖੋਪੜ ਲਵਾ ਦਿੱਤਾ ਪਰ ਸਿੱਖੀ ਸਿਦਕ ਨਹੀਂ ਹਾਰਿਆ। ਪੂਲਾ ਪਿੰਡ ਇਹਨਾਂ ਦੇ ਪਿੰਡ ਤੋਂ ਸਿਰਫ 10 ਕਿਲੋਮੀਟਰ ਦੂਰ ਆ। ਸੋ ਬਚਪਨ ਦੇ ਵਿੱਚ ਜੱਸ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਪ੍ਰੇਰਨਾ ਸਰੋਤ ਭਾਈ ਤਾਰੂ ਸਿੰਘ ਸੀਗੇ। ਸੋ ਉਹਨਾਂ ਦੇ ਅੰਦਰ ਜਜ਼ਬਾ ਜਿਹੜਾ ਆ ਸ਼ੁਰੂ ਤੋਂ ਹੀ ਸੀਗਾ ਵੀ ਮੈਂ ਕੌਮ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਕੁਛ ਨਾ ਕੁਛ ਕਰਨਾ ਆ। ਬਾਹਰਲੇ ਮੁਲਕਾਂ ਤੋਂ ਵੀ ਆਫਰਾਂ ਆਈਆਂ ਪਰ ਅਸਾਈਲਮ ਨਹੀਂ ਲਿਆ। ਇਸ ਮਰਜੀਵੜੇ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਹਕੂਮਤ ਦੇ ਨਾਲ ਮੱਥਾ ਲਾਇਆ। ਉਹਨਾਂ ਦਾ ਪਰਦਾ ਬੇਨਕਾਬ ਕਰਦੇ ਹੋਏ ਜੋ ਉੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਉਸ ਦਾ ਪਰਦਾਫਾਸ਼ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਕੀਤਾ। ਸੋ ਇਹ ਉਹੀ ਦੀਵਾ ਆ ਜਿਹੜਾ ਦੂਰ ਜਦੋਂ ਪਹਿਲੀ ਵਾਰੀ ਕਿਤੇ ਹਨੇਰਾ ਪਸਰ ਰਿਹਾ ਸੀਗਾ ਤੇ ਇਸ ਦੀਵੇ ਦੀ ਲੌ ਨੇ, ਉਸ ਦੀਵੇ ਦੀ ਲੌ ਨੇ ਜਿਸ ਤਰੀਕੇ ਦੇ ਨਾਲ ਦੁਨੀਆ ਵਿੱਚ ਵਿਸ਼ਵਾਸ ਦਿਵਾਇਆ, ਇਸੇ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਵੀ ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਇਹ ਦੀਵਾ ਜਗਾਇਆ। ਆਓ ਤੁਹਾਨੂੰ ਦੱਸਦੇ ਹਾਂ ਵੀ ਇਹ ਜਿਹੜਾ ਲੈਂਪਸ ਦੈਟ ਚੈਲੰਜ ਡਾਰਕਨੈਸ, ਸੋ ਉਸੇ ਚੀਜ਼ ਦੇ ਉੱਤੇ, ਉਸੇ ਕਹਾਣੀ ਦੇ ਉੱਤੇ ਆਧਾਰਿਤ ਤੁਸੀਂ ਦੇਖ ਸਕਦੇ ਹਾਂ ਵੀ ਵੱਖ-ਵੱਖ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਨਾਮ, ਉਸ ਤੋਂ ਇਲਾਵਾ ਹੋਰ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਉਹਨਾਂ ਦੇ ਨਾਮ ਜਿਹੜੇ ਉਹ ਲਿਖੇ, ਜਿਹੜੇ ਦੁਨੀਆ ਭਰ ਦੇ ਵੱਖ-ਵੱਖ ਥਾਵਾਂ ਤੋਂ ਜਿਹੜੇ ਉਹ ਆਏ ਨੇ। ਸੋ ਜਕਾਰਾ ਮੂਵਮੈਂਟ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪਤਾ ਨਹੀਂ ਕਿਸੇ ਨੇ ਦੇਖਿਆ ਜਾਂ ਨਹੀਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਿਲੂਏਟ ਜਿਹੜਾ ਹੈ ਇੱਥੇ ਇਸ ਤਰੀਕੇ ਦੇ ਨਾਲ ਬਣਾਇਆ ਆ। ਸੋ ਬਹੁਤ ਹੀ ਵਧੀਆ ਸ਼ਾਨਦਾਰ ਇਹ ਕੰਮ ਆ। ਅਤੇ ਆਓ ਆਪਾਂ ਵੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਹਰ ਕੁਛ ਆਪਣਾ ਜੀਵਨ ਵੀ ਬਲਿਦਾਨ ਕਰ ਦਿੱਤਾ। ਅਤੇ ਆਪਾਂ ਵੀ ਜ਼ਰੂਰ ਉਹਨਾਂ ਤੋਂ ਸਬਕ ਲਈਏ ਅਤੇ ਹੱਕਾਂ ਦੇ ਲਈ, ਮਨੁੱਖੀ ਹੱਕਾਂ ਦੇ ਲਈ, ਸਿੱਖ ਕੌਮ ਦੇ ਲਈ ਹਮੇਸ਼ਾ ਖੜ੍ਹਦੇ ਰਹੀਏ, ਆਵਾਜ਼ ਬੁਲੰਦ ਕਰਦੇ ਰਹੀਏ। ਅੱਜ ਦੀ ਰਿਪੋਰਟ ਦੇ ਲਈ ਇੰਨਾ ਹੀ। ਅਗਲੀ ਵਾਰ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਹੀ ਵਾਹਿਗੁਰੂ ਜੀ